ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਰੋਤਿਓ। ਅੱਜ ਜਨਵਰੀ ਦੀ 10 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਬਿਜ਼ਨਸ ਇੰਸ਼ੋਰੈਂਸ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਡਿਊਬ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ ਤੇ ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕੇ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਿਊ ਜਰਸੀ ਦੇ ਵਿੱਚ ਇੱਕ ਮੌਂਟਗੋਮਰੀ ਟਾਊਨਸ਼ਿਪ ਜੋ ਟਾਊਨ ਆ, ਉਸ ਦੀ ਮੇਅਰ ਪੰਜਾਬੀ ਮੂਲ ਦੀ ਨੀਨਾ ਸਿੰਘ ਬਣੀ ਆ। ਸੋ ਫਸਟ ਸਿੱਖ ਅਮਰੀਕਨ ਵੂਮਨ ਉਸ ਸਟੇਟ ਦੇ ਵਿੱਚ, ਇਸ ਸਮਾਲ ਟਾਊਨ ਦੇ ਵਿੱਚ ਉਸ ਨੇ ਜੋ ਓਥ ਆ ਉਹ ਚੱਕੀ ਹੈਗੀ ਆ। ਨੀਨਾ ਸਿੰਘ ਨੇ ਕਿਹਾ ਵੀ ਅੱਜ ਇੱਕ ਹਿਸਟੋਰਿਕ ਮੂਮੈਂਟ ਹੈਗਾ ਸਾਡੀ ਕਮਿਊਨਿਟੀ ਦੇ ਲਈ ਤੇ ਪੂਰੀ ਸਟੇਟ ਦੇ ਲਈ, ਵੀ ਮੈਨੂੰ ਇਹ ਮੌਕਾ ਮਿਲਿਆ ਹੈਗਾ। ਜਨਵਰੀ 4 ਨੂੰ ਉਹਨਾਂ ਨੂੰ ਸਹੁੰ ਚੁਕਾਈ ਗਈ ਸੀ ਕਾਂਗਰਸ ਵੂਮਨ ਬੌਨੀ ਵਾਟਸਨ ਕੋਲੇਮਨ ਵੱਲੋਂ। ਮੌਂਟਗੋਮਰੀ ਤੇ ਦੀ ਉਹ 24 ਸਾਲਾਂ ਤੋਂ ਉੱਥੇ ਰਹਿ ਰਹੇ ਆ ਤੇ ਜਨੈਨੀਮਸਲੀ ਬਾਕੀ ਜਿਹੜੇ ਟਾਊਨਸ਼ਿਪ ਦੇ ਕਮੇਟੀ ਮੈਂਬਰਸ ਆ ਉਹਨਾਂ ਨੂੰ ਚੁਣਿਆ ਹੈਗਾ ਆ। ਕਹਿੰਦੇ ਵੀ ਮੇਰੇ ਆਪਣੇ ਜਿਹੜੇ ਫੈਲੋ ਕਮੇਟੀ ਮੈਂਬਰਸ ਆ, ਉਹਨਾਂ ਨੇ ਜਿਹੜੀ ਸਪੋਰਟ ਕੀਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈਗੀ ਆ। ਸੋ ਇਹ ਟਰਮੈਂਡਸ ਆਨਰ ਹੈਗਾ। ਨੀਨਾ ਸਿੰਘ ਨੇ ਕਿਹਾ ਵੀ ਜੋ ਮੈਨੂੰ ਇਹ ਪੋਜੀਸ਼ਨ ਦਿੱਤੀ ਗਈ ਆ, ਹਾਲਾਂਕਿ ਇਸ ਤੋਂ ਪਹਿਲਾਂ ਡਿਪਟੀ ਮੇਅਰ ਵੀ ਰਹੀ ਆ, ਟਾਊਨਸ਼ਿਪ ਦੀ ਕਮੇਟੀ ਵੂਮਨ ਵੀ ਰਹੀ ਹੈਗੀ ਆ, ਕਮੇਟੀ ਮੈਂਬਰ ਵੀ ਰਹੀ ਹੈਗੀ ਆ। ਸੋ ਉਹਨਾਂ ਦੀਆਂ ਸਰਵਿਸਿਜ਼ ਨੂੰ ਪਹਿਲਾਂ ਰਹਿ ਚੁੱਕੇ ਮੇਅਰ ਡੈਬਰਾ ਕੀਨਰਟ ਨੇ ਰਿਕੋਗਨਾਈਜ਼ ਵੀ ਕੀਤਾ ਹੈਗਾ। ਸੋ ਇਹ ਬੜੀ ਮਾਣ ਵਾਲੀ ਗੱਲ ਆ ਵੀ ਆਪਣੀ ਪੰਜਾਬੀ ਮੂਲ ਦੀ ਜੋ ਇਹ ਬੀਬੀ ਹੈਗੀ ਆ, ਉਹ ਨਿਊ ਜਰਸੀ ਦੇ ਇਸ ਟਾਊਨਸ਼ਿਪ ਜਿਹੜਾ ਸਮਾਲ ਟਾਊਨ ਹੈਗਾ ਉਹਦੀ ਮੇਅਰ ਬਣੀ ਹੈਗੀ ਜੀ। ਅਗਲੀ ਖਬਰ ਦੇ ਵੱਲ ਵਧੀਆ ਰੁਖ ਕਰੀਏ। ਟਾਰਲਕ ਦੇ ਵਿੱਚ ਇੱਕ ਬੰਦੇ ਨੂੰ, ਇੱਕ ਬੱਚੀ ਜਿਹੜੀ ਕਿ ਮਾਈਨਰ ਸੀ, ਉਹਨੂੰ ਅਗਵਾ ਕਰਨ ਦੇ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰ ਕੀਤਾ ਗਿਆ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ, ਸਟੈਨਿਸਲਾਸ ਕਾਉਂਟੀ ਦੇ ਜੇਲ੍ਹ ਦੇ ਵਿੱਚ। ਇਹਦੇ ਤੇ ਦੋਸ਼ ਇਹ ਲੱਗਿਆ ਕਿ ਇਹਨੇ ਆਈਡਾਹੋ ਦੇ ਵਿੱਚ ਇੱਕ ਬੱਚੀ ਨੂੰ ਅਗਵਾ ਕੀਤਾ ਤੇ ਉਹਦੇ ਨਾਲ ਘਟੀਆ ਅਸ਼ਲੀਲ ਹਰਕਤਾਂ ਕੀਤੀਆਂ ਤੇ ਇਹਨੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਹੋਇਆ ਕਿ ਜਿਹੜੀ ਪੁਲਿਸ ਨੇ ਤਹਿਕੀਕਾਤ ਕੀਤੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਨਵਰੀ 3 ਦੀ ਗੱਲ ਹੈ, ਜਦੋਂ ਆਈਡਾਹੋ ਕਾਉਂਟੀ ਸ਼ੈਰਿਫ ਆਫਿਸ ਦੇ ਵਿੱਚ ਉਹਨਾਂ ਨੂੰ ਕਾਲ ਮਿਲੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਡੀ ਜਿਹੜੀ ਬੱਚੀ ਉਹ ਲਾਪਤਾ ਹੋ ਗਈ ਆ, ਇਸ ਬੱਚੀ ਦੇ ਪਰਿਵਾਰ ਦੇ ਵੱਲੋਂ। ਇਹ ਜਿਹੜਾ ਪਰਿਵਾਰ ਆ ਉਹ ਕਮਾਹੀ ਇੱਕ ਇਲਾਕਾ ਵਾ ਜਿੱਥੇ ਉਹ ਰਹਿੰਦਾ ਸੀਗਾ। ਤੇ ਉਸ ਤੋਂ ਬਾਅਦ ਜਿਹੜੇ ਵੀ ਡਿਟੈਕਟਿਵਸ ਨੇ ਉਹਨਾਂ ਨੇ ਇਸ ਗੱਲ ਦੇ ਉੱਤੇ, ਇਸ ਸਟੋਰੀ ਕਹਿ ਲਓ ਜਾਂ ਇਸ ਖਬਰ ਦੇ ਉੱਤੇ ਜਾਂ ਇਸ ਜੋ ਵਾਰਦਾਤ ਵਾਪਰੀ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇੱਕ 27 ਸਾਲਾ ਬੰਦਾ ਕ੍ਰਿਸਟੀਅਨ ਸੇਜਾ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਮਿਲਦਾ ਤੇ ਜਦੋਂ ਉਹ ਉਹਦੇ ਟ੍ਰੇਲਰ ਦੇ ਵਿੱਚ ਇੱਕ ਬੱਚੀ ਦੇ ਹਰਕਤਾਂ ਕਹਿ ਲਓ ਜਾਂ ਇੱਕ ਬੱਚੀ ਦੇ ਹੋਣ ਦੇ ਬਾਰੇ ਪਤਾ ਲੱਗਦਾ ਹੈ। ਜਦੋਂ ਹੌਲੀ ਹੌਲੀ ਇਹਦੇ ਬਾਰੇ ਕੁਝ ਹੋਰ ਕਲੂਜ਼ ਮਿਲਦੇ ਨੇ, ਉਹਨਾਂ ਨੇ ਉਸ ਬੱਚੀ ਦੀ ਮੋਬਾਈਲ ਲੋਕੇਸ਼ਨ ਟ੍ਰੇਸ ਕੀਤੀ ਤਾਂ ਇਹ ਬਿਲਕੁਲ ਇਹਦਾ ਟ੍ਰੇਲਰ ਸੀਗਾ ਜਿਹਦੇ ਵਿੱਚ ਉਹ ਬੱਚੀ ਨੂੰ ਰੱਖਿਆ ਹੋਇਆ ਸੀ, ਲੁਕੋ ਕੇ ਰੱਖਿਆ ਹੋਇਆ ਸੀਗਾ। ਪਹਿਲਾਂ ਇਹਨੇ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਬੱਚੀ ਦੇ ਨਾਲ ਸ਼ੱਕੀ ਹਾਲਾਤਾਂ ਦੇ ਵਿੱਚ, ਤਾਂ ਇਹਨੇ ਕਿਹਾ ਕਿ ਬੱਚੀ ਆਪਣੀ ਮਰਜ਼ੀ ਦੇ ਨਾਲ ਹੈ, ਪਰ ਬਾਅਦ ਦੇ ਵਿੱਚ ਉਹ ਬੱਚੀ ਨੇ ਕਿਹਾ ਕਿ ਇਹਨੇ ਮੈਨੂੰ ਲਾਲਚ ਦਿੱਤੇ ਤੇ ਇਹਨੇ ਮੈਨੂੰ ਇੱਕ ਤਰੀਕੇ ਦੇ ਨਾਲ ਅਗਵਾ ਕੀਤਾ ਸੀਗਾ ਤੇ ਕਿਸੇ ਵੀ ਨਾਲ ਮੈਨੂੰ ਗੱਲ ਕਰਨ ਨਹੀਂ ਸੀ ਦਿੰਦਾ। ਤੇ ਹੁਣ ਇਹਨੂੰ ਬਹੁਤ ਜਿਹੜੇ ਇੱਕ ਤਰੀਕੇ ਨਾਲ ਕਹਿ ਲਓ ਕਿ ਸੰਗੀਨ ਦੋਸ਼ਾਂ ਦੇ ਤਹਿਤ ਇਹਨੂੰ ਚਾਰਜ ਕੀਤਾ ਗਿਆ। ਇਹਦੀ ਉਮਰ ਦੱਸੀ ਗਈ ਹੈ 27 ਸਾਲ
ਤੇ ਹੁਣ ਰਿਮੋਟ ਏਰੀਏ ਦੇ ਵਿੱਚੋਂ ਇੱਕ ਜਿਹੜਾ ਟ੍ਰੇਲਰ ਆ ਉਹ ਇਹਦਾ ਬਰਾਮਦ ਕੀਤਾ ਸੀ ਪੁਲਿਸ ਨੇ, ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ, ਤੇ ਇਹਦੀ ਜਿਹੜੀ ਬੇਲ ਹੈ, ਕਿਉਂਕਿ ਉਹ ਬੱਚੀ ਮਾਈਨਰ ਸੀ, ਇਸ ਕਰਕੇ ਸਾਰੇ ਹੀ ਜਿਹੜੇ ਐਲੀਗੇਸ਼ਨਸ ਨੇ ਇੱਕ ਮਾਈਨਰ ਦੇ ਨਾਲ ਗਲਤ ਤਰੀਕੇ ਨਾਲ ਪੇਸ਼ ਆਉਣ ਜਾਂ ਉਹਦੇ ਨਾਲ ਭੱਦਾ ਵਿਵਹਾਰ ਕਰਨ ਜਾਂ ਉਹਨੂੰ ਅਗਵਾ ਕਰਨ, ਜਿੰਨੇ ਵੀ ਉਹਨੇ ਉਹ ਸਾਰੇ ਚਾਈਲਡ ਅਬਿਊਜ਼, ਚਾਈਲਡ ਅਬਡਕਸ਼ਨ ਦੇ ਜਿੰਨੇ ਵੀ ਦੋਸ਼ ਨੇ ਇਹਦੇ ਉੱਤੇ ਲਾਏ ਗਏ ਨੇ, ਜਿਹੜੇ 15 ਸਾਲ 16 ਸਾਲ ਤੋਂ ਘੱਟ ਦੇ ਬੱਚੇ ਦੇ ਮਾਮਲੇ ਦੇ ਵਿੱਚ ਲੱਗਦੇ ਨੇ। ਹੁਣ ਇਹਦੀ ਜਿਹੜੀ ਬੇਲ ਆ ਉਹ ਇਨਕਰੀਜ਼ ਕਰ ਦਿੱਤੀ ਗਈ ਹੈ 5 ਲੱਖ ਜਿਹੜਾ ਡਾਲਰ ਆ ਉਹ ਤੋਂ ਲੈ ਕੇ 8,25,000 ਤੱਕ, ਤੇ ਹੁਣ ਇਹਨੂੰ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਉਹ ਇਡਾਹੋ ਤੋਂ ਲਿਆਂਦਾ ਸੀਗਾ ਐਕਸਟਰਾਡਾਈਟ ਕਰਕੇ, ਤੇ ਹੁਣ ਕੋਰਟ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਣਾ ਜੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਸ਼ਹਿਰ ਨੂੰ ਨਿਊਯਾਰਕ ਟਾਈਮਜ਼ ਨੇ ਟੌਪ ਦਾ ਟਰੈਵਲ ਡੈਸਟੀਨੇਸ਼ਨ ਲਿਸਟ ਦੇ ਵਿੱਚ ਪਾਇਆ ਹੈਗਾ। ਆਪਾਂ ਸਾਰੇ ਜਾਣਦੇ ਹੀ ਆ, ਸਦਰਨ ਕੈਲੀਫੋਰਨੀਆ ਚ ਲਾਸ ਐਂਜਲਸ ਦੇਖਦੇ ਆ, ਹਾਲੀਵੁੱਡ ਦੇਖਦੇ ਆ, ਸੈਂਟਾ ਮੋਨਿਕਾ ਦੇਖਦੇ ਆ, ਪਰ ਇਹ ਤਿੰਨਾਂ ਸ਼ਹਿਰਾਂ ਚ ਕੋਈ ਸ਼ਹਿਰ ਨਹੀਂ ਹੈਗਾ। ਸੋ ਜਿਹੜਾ ਸ਼ਹਿਰ ਨਿਊਯਾਰਕ ਟਾਈਮ ਨੇ ਪਿਕ ਕੀਤਾ ਉਹਦਾ ਨਾਮ ਹੈਗਾ ਪੈਸਾਡੀਨਾ। ਇਸ ਨੂੰ ਸਿਟੀ ਆਫ ਰੋਜ਼ਸ ਵੀ ਕਿਹਾ ਜਾਂਦਾ ਆ, ਵੀ ਗੁਲਾਬ ਦੇ ਫੁੱਲ ਇਸ ਸ਼ਹਿਰ 'ਚ ਬਹੁਤ ਹੁੰਦੇ ਆ, ਤੇ ਇਸ ਸ਼ਹਿਰ ਦੇ ਵਿੱਚ ਰੋਜ਼ ਪਰੇਡ ਹਰ ਸਾਲ ਹੁੰਦੀ ਆ। ਉਹਦੇ ਵਿੱਚ ਆਪਣੇ ਪੰਜਾਬੀਆਂ ਦੇ ਫਲੋਟ ਵੀ ਲੱਗਦੇ ਰਹੇ ਹੈਗੇ ਆ। ਕਹਿੰਦੇ ਵੀ ਪੈਸਾਡੀਨਾ ਦੇ ਵਿੱਚ ਨੈਚੁਰਲ ਬਿਊਟੀ ਬਹੁਤ ਕਲੀਅਰ ਹੈਗੀ ਆ। ਸੋ ਟੋਟਲ 52 ਪਲੇਸਿਸ ਪੂਰੀ ਦੁਨੀਆ ਦੇ ਵਿੱਚ ਨਿਊਯਾਰਕ ਟਾਈਮ ਨੇ ਪਿਕ ਕੀਤੀਆਂ ਆ, ਤੇ ਪੈਸਾਡੀਨਾ 40th ਨੰਬਰ ਤੇ ਆਇਆ, ਫੋਲੋਡ ਬਾਈ ਹਰਗਾਟਾ, ਈਜਿਪਟ, ਮੌਂਟਰੇ ਵਾਟਰਸ, ਮਿਨੇਸੋਟਾ। ਸੋ ਜੋ ਗੈਸਟ ਹੈਗੇ ਆ ਇਸ ਸ਼ਹਿਰ ਨੂੰ ਵਿਜ਼ਿਟ ਕਰਨ ਜਾਂਦੇ ਆ, ਉੱਥੇ ਉਹ ਪੈਸਾਡੀਨਾ ਪਲੇ ਹਾਊਸ ਦਾ ਜਿਹੜਾ ਸ਼ੋਅ ਆ ਉਹ ਵੀ ਦੇਖਦੇ ਹੈਗੇ ਆ। ਨਾਰਟਨ ਸਿਮਨ ਮਿਊਜ਼ੀਅਮ ਵੀ ਉੱਥੇ ਬਹੁਤ ਵਧੀਆ ਆ। ਪੈਸਾਡੀਨਾ ਦਾ ਐਂਟੀਕ ਮਾਲ ਬਹੁਤ ਵਧੀਆ, ਤੇ ਉੱਥੇ ਇੱਕ ਡਾਈਨ ਇਨ ਦਾ ਰੈਸਟੋਰੈਂਟ ਜੋ ਬਾਰ ਸ਼ਲੂ ਕਰਕੇ ਹੈਗਾ ਆ। ਪੈਸਾਡੀਨਾ ਲਗਭਗ 10 ਮੀਲ ਲਾਸ ਐਂਜਲਸ ਤੋਂ ਦੂਰ ਹੈਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸਟਾਕਟਨ ਦਾ। ਸਾਊਥ ਈਸਟ ਸਟਾਕਟਨ ਦੇ ਇਲਾਕਿਆਂ ਦੇ ਵਿੱਚ ਗੋਲੀਬਾਰੀ ਦੀ ਜਿਹੜੀ ਇਹ ਘਟਨਾ ਵਾਪਰੀ ਹੈ, ਤੇ ਇੱਕ ਬੰਦੇ ਦੀ ਮੌਤ ਹੋ ਗਈ ਹੈ। ਇਹਦੀ ਜਿਹੜੀ ਪਛਾਣ ਕੀਤੀ ਗਈ ਹੈ 20 ਸਾਲਾ ਰਾਲਫ ਵਾਈਟ ਦੇ ਰੂਪ ਦੇ ਵਿੱਚ ਕੀਤੀ ਗਈ ਹੈ। ਸੈਨ ਮਾਈਕਨ ਕਾਉਂਟੀ ਮੈਡੀਕਲ ਐਗਜ਼ਾਮੀਨਰ ਨੇ ਜਿਹੜੇ ਉਹਨਾਂ ਨੇ ਸਪੋਕਸ ਪਰਸਨ ਨੇ ਉਹਦੇ ਲਈ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਲੱਗਦਾ ਹੈ ਕਿ ਇਹ ਜਿਹੜਾ ਰਾਲਫ ਵਾਈਟ ਹੈ ਇਹ ਇੱਕ ਚੰਗਾ ਬੰਦਾ ਸੀਗਾ, ਤੇ ਨਾਲ ਹੀ ਇਹ ਦੱਸਿਆ ਗਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਤੇ ਦੱਸਿਆ ਹੀ ਜਾ ਰਿਹਾ ਕਿ ਇਹ ਸੈਟਰਡੇ ਆਫਟਰਨੂਨ ਦੀ ਜਿਹੜੀ ਗੱਲ ਹੈ ਉਹਦਾ ਕਿਸੇ ਪਿਛਲੇ ਇਲਾਕਿਆਂ ਦੇ ਵਿੱਚ ਜਿੱਥੋਂ ਡਰਾਈਵ ਕਰਕੇ ਆ ਰਿਹਾ ਸੀ ਉੱਥੇ ਕਿਸੇ ਨਾਲ ਝਗੜਾ ਹੋਇਆ ਉਹਦਾ, ਤੇ ਸਾਊਥ ਫੈਲਪਸ ਸਟਰੀਟ ਦੇ ਲਾਗੇ ਛਾਗਿਆਂ ਦੇ ਵਿੱਚ, ਤੇ ਉਸ ਤੋਂ ਬਾਅਦ ਉਹਨਾਂ ਇਲਾਕਿਆਂ ਦੇ ਵਿੱਚ ਇਹਦੀ ਜਿਹੜੀ ਆ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਸੀ, ਜਿਹਦੇ ਬਾਰੇ ਅੱਜ ਜਿਹੜਾ ਉਹ ਪਤਾ ਲੱਗਿਆ। ਉਸ ਤੋਂ ਬਾਅਦ ਪੁਲਿਸ ਨੂੰ 911 ਤੇ ਜਿਹੜੀ ਕਾਲ ਉਹ ਕੀਤੀ ਗਈ ਸੀਗੀ, ਤੇ ਦੱਸਿਆ ਜਾ ਰਿਹਾ ਕਿ ਦੋ ਜਿਹੜੇ ਟੀਨਏਜਰਸ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਵੀ ਗੋਲੀਆਂ ਲੱਗੀਆਂ ਸੀ, ਪਰ ਉਹਨਾਂ ਦੇ ਕੋਈ ਜਿਹੜਾ ਗੰਭੀਰ ਜ਼ਖਮ ਜਿਹਨੂੰ ਕਹਿ ਸਕਦੇ ਹਾਂ ਆਪਾਂ, ਉਹ ਉਹਨਾਂ ਦੇ ਨਹੀਂ ਲੱਗਿਆ। 17 ਤੇ 19 ਸਾਲ ਉਹਨਾਂ ਦੀ ਉਮਰ ਹੈ। ਉਹਨਾਂ ਦੀ ਆਇਡੈਂਟੀਟੀ ਜਿਹੜੀ ਹਲੇ ਰਿਲੀਜ਼ ਨਹੀਂ ਕੀਤੀ ਗਈ। ਪੁਲਿਸ ਨੇ ਪਹਿਲਾਂ ਇਹ ਰੋਡ ਰੇਜ ਦੇ ਐਂਗਲ ਤੋਂ ਇਸ ਘਟਨਾ ਨੂੰ ਤਹਿਕੀਕਾਤ ਕਰਨਾ ਚਾਹਿਆ ਸੀਗਾ, ਪਰ ਬਾਅਦ ਦੇ ਵਿੱਚ ਪੁਲਿਸ ਨੇ ਆਖਿਆ ਕਿ ਇਹ ਇਕੱਲਾ ਮਾਮਲਾ ਰੋਡ ਰੇਜ ਦਾ ਨਹੀਂ ਹੈ, ਇਸ ਦੇ ਵਿੱਚ ਕਈ ਹੋਰ ਪਹਿਲੂਆਂ ਤੋਂ ਵੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ। ਪਰ ਜਿਹੜੇ ਸੈਨ ਮਾਈਕਨ ਕਾਉਂਟੀ ਮੈਡੀਕਲ ਐਗਜ਼ਾਮੀਨਰ ਨੇ ਉਹਨਾਂ ਨੇ ਕਿਹਾ ਕਿ ਰਾਲਫ ਵਾਈਟ ਇੱਕ ਨੌਜਵਾਨ ਸੀਗਾ, એનર્ਜੀ ਵਾਲਾ ਨੌਜਵਾਨ ਸੀ, ਤੇ ਖੇਡਾਂ ਦੇ ਨਾਲ ਇਹ ਜੁੜਿਆ ਹੋਇਆ ਸੀ, ਇੱਕ ਖਿਡਾਰੀ ਸੀਗਾ। ਪਰ ਹੁਣ ਇਸ ਮਾਮਲੇ ਦੇ ਵਿੱਚ ਇਹਦਾ ਕਤਲ ਕਿਵੇਂ ਹੋਇਆ, ਜਾਂ ਇਹਦੇ ਝਗੜਾ ਕਿਵੇਂ ਹੋਇਆ, ਜੇ ਹੋਰ ਕੀ ਘਟਨਾ ਇਸ ਮਾਮਲੇ ਦੇ ਵਿੱਚ ਵਾਪਰੀ ਹੋ ਸਕਦੀ ਹੈ, ਉਹਦੇ ਬਾਰੇ ਹਜੇ ਜਿਹੜੀ ਤਹਿਕੀਕਾਤ ਆ, ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ ਜੀ। ਜੀ, ਅਗਲੀ ਖਬਰ ਵੱਲ ਚਲੀਏ। ਵਿੰਟਰ ਸਟਾਰਮ ਵਾਰਨਿੰਗ ਸਦਰਨ ਕੈਲੀਫੋਰਨੀਆ ਦੇ ਵਿੱਚ ਦੱਸੀ ਗਈ ਹੈ, ਜਿੱਥੇ ਕਿ ਕਹਿੰਦੇ ਵੀ ਐਕਸਟ੍ਰੀਮ ਕੰਡੀਸ਼ਨਸ ਹੋਣਗੀਆਂ ਸਨੋ ਨੂੰ ਲੈ ਕੇ, ਮੀਂਹ ਨੂੰ ਲੈ ਕੇ। ਜੋ ਵਿੰਟਰ ਸਟਾਰਮ ਆ ਉਹਦੇ ਨਾਲ ਹਾਈਵੇ I-5 ਉਹ ਇੰਪੈਕਟ ਹੋਊਗਾ ਅੱਜ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਸ਼ਾਮ ਨੂੰ, ਤੇ ਕੱਲ ਸਵੇਰੇ ਵੀ। ਤੇ ਕੋਸਟਲ ਥ੍ਰੈਟ ਵੀ ਹੈਗਾ, ਜਿਹਦੇ ਕਰਕੇ ਵਾਰਨਿੰਗ ਇਸ਼ੂ ਕੀਤੀ ਗਈ ਆ ਵੀ ਸਮੁੰਦਰ ਦੀਆਂ ਜਿਹੜੀਆਂ ਛੱਲਾਂ ਆ ਬਹੁਤ ਉੱਚੀਆਂ ਜਾਣਗੀਆਂ। ਜੋ ਹਵਾਵਾਂ ਆ ਸਦਰਨ ਕੈਲੀਫੋਰਨੀਆ 'ਚ 50 ਤੋਂ ਲੈ ਕੇ 80 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲਣਗੀਆਂ। ਸਨੋਫਾਲ ਜੋ ਆ ਉਹ I-5 ਦਾ ਜੋ ਕੋਰੀਡੋਰ ਆ ਵੈਂਚਰਾ ਤੇ ਲਾਸ ਐਂਜਲਸ ਕਾਉਂਟੀ 'ਚ, ਉੱਥੇ 2 ਤੋਂ 5 ਇੰਚ ਤੱਕ ਜਿਹੜੀ ਸਨੋ ਆ ਉਹ ਪੈ ਸਕਦੀ ਹੈਗੀ ਆ। ਜੋ ਵਿਜ਼ੀਬਿਲਿਟੀ ਆ ਹਾਈਵੇ 5 ਦੇ ਉੱਤੇ ਉਹ ਲਗਭਗ 0 ਦੇ ਲਾਗੇ ਪਹੁੰਚੀ ਹੋਈ ਆ। ਸੋ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਦਿਨ ਪਹਿਲਾਂ ਇੱਕ
35 ਵਹੀਕਲਸ, ਜਿਹਦੇ ਵਿੱਚ 18 ਕਾਰਾਂ 17 ਦੇ ਕਰੀਬ ਟਰੱਕ ਸੀ, ਉਹਨਾਂ ਦਾ ਐਕਸੀਡੈਂਟ ਹੋਇਆ ਸੀ। ਹੂੰ, ਪੰਜਾਬੀ ਕਾਫੀ ਉਹ ਟਰੱਕਰ ਸੀਗੇ ਉਸ ਐਕਸੀਡੈਂਟ 'ਚ। ਉਸ ਟਾਈਮ ਦੇ ਉੱਤੇ ਵੀ ਜਿਹੜਾ ਸਮੌਗ ਸੀ ਉਹ ਸਿਰਫ 10 ਫੁੱਟ ਤੱਕ ਹੀ ਜਿਹੜਾ ਤੁਸੀਂ ਦੇਖ ਸਕਦੇ ਸੀ, ਇੰਨੀ ਜ਼ਿਆਦਾ ਸੰਘਣੀ ਸੀਗੀ। ਸੋ ਜੋ ਵੀ I-5 ਤੇ ਲੋਕ ਜਾ ਰਹੇ ਹੈਗੇ ਆ, ਪਲੀਜ਼ ਧਿਆਨ ਰੱਖੋ, ਕਿਉਂਕਿ ਅੱਜ ਤੇ ਕੱਲ ਨੂੰ ਜਿਹੜਾ ਇਹ ਵੈਦਰ ਆ ਕਾਫੀ ਬੈਡ ਹੋਣਾ ਆ। ਇਸੇ ਤਰ੍ਹਾਂ ਰੀਨੋ ਤੋਂ ਖਬਰ ਇਹ ਆ ਰਹੀ ਆ ਵੀ ਲੇਕ ਤਾਹੋ ਦਾ ਜੋ ਕੈਲੀਫੋਰਨੀਆ ਸਕੀ ਰਿਜ਼ੋਰਟ ਹੈਗਾ ਆ, ਉੱਥੇ ਐਵਾਲਾਂਚ ਆਇਆ ਹੈਗਾ। ਹਾਂਜੀ। ਐਵਾਲਾਂਚ ਆਉਣ ਦੇ ਨਾਲ ਮੇਜਰ ਸਟਾਰਮ ਤੋਂ ਬਾਅਦ ਇੱਕ ਜਾਣੇ ਦੀ ਜਿਹੜੀ ਆ ਮੌਤ ਹੋ ਗਈ ਆ, ਹੂੰ, 3 ਜਾਣੇ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਜੀ, ਐਵਾਲਾਂਚ ਪੈਲੀਸੇਡਸ ਟਾਹੋ ਏਰੀਆ ਜੋ ਉੱਥੋਂ ਸ਼ੁਰੂ ਹੋਇਆ ਸੀ, ਤੇ ਜਿਹਦੇ ਨਾਲ ਇੱਕ ਜਣਾ ਥੱਲੇ ਦੱਬਿਆ ਗਿਆ ਤੇ ਬਾਕੀਆਂ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ ਹੈਗੀਆਂ। ਸਰਜਨ ਡੇਵਿਡ ਸਮਿਥ ਸਪੋਕਸਪਰਸਨ ਹੈਗੇ ਪਲੇਸਰ ਕਾਉਂਟੀ ਸ਼ੈਰਿਫ ਆਫਿਸ ਤੋਂ, ਉਹਨਾਂ ਨੇ ਕਿਹਾ ਵੀ ਕਾਫੀ ਘੰਟਿਆਂ ਤੋਂ ਬਾਅਦ ਇੱਕ ਬੰਦਾ ਕੱਢਿਆ ਗਿਆ ਜੋ ਉਸ ਦੀ ਮੌਤ ਹੋ ਗਈ, ਤੇ ਇੱਕ ਬੰਦੇ ਦੇ ਲੱਤ ਦੇ ਉੱਤੇ ਸੱਟਾਂ ਲੱਗੀਆਂ, 2 ਜੋ ਆ ਉਹਨਾਂ ਦੇ ਉੱਤੇ ਅਨਸਪੈਸੀਫਾਈਡ ਇੰਜਰੀਜ਼ ਲੱਗੀਆਂ ਹੋਈਆਂ ਹੈਗੀਆਂ, ਤੇ ਹੁਣ ਤੱਕ ਕੋਈ ਉੱਥੇ ਮਿਸਿੰਗ ਹੈ ਨਹੀਂ। ਤੇ ਜੋ ਐਵਲੈਂਚ ਆਇਆ ਸੀ ਅੱਜ ਸਵੇਰੇ 9:30 ਦੇ ਉੱਤੇ ਆਇਆ ਸੀ, ਸਟੀਪ ਸਲੋਪਸ ਜੋ ਹੈਗੀਆਂ GS ਗੁੱਲੀ ਏਰੀਆ ਅੰਡਰ KT-22 ਲਿਫਟ ਤੇ ਇਹ ਸਰਵ ਕਰਦਾ ਕਹਿੰਦਾ ਬਲੈਕ ਡਾਇਮੰਡ ਰਨਸ ਸਕਿਲਡ ਸਕੀਅਰਸ ਤੇ ਸਨੋਬੋਰਡਰਸ ਦੇ ਲਈ। ਸੋ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਜੇ ਲੇਕ ਤਾਹੋ ਵੱਲ ਜਾ ਰਹੇ ਆ, ਪਹਿਲਾਂ ਤਾਂ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਸਨੋ ਬਹੁਤ ਪੈਣੀ ਆ, ਫਿਰ ਉੱਥੇ ਜਾ ਕੇ ਵੀ ਬੜੇ ਧਿਆਨ ਦੇ ਨਾਲ ਜਿਹੜਾ ਜਾਣਾ ਚਾਹੀਦਾ ਹੈਗਾ ਆ। ਪੈਲੀਸੇਡਸ ਇਹ ਸਾਈਟ ਸਰੋਤਿਆਂ ਨੂੰ ਦੱਸਦੀ ਗਈ ਹੈ 1960 ਵਿੱਚ ਵਿੰਟਰ 올림픽ਸ ਦੇ ਲਈ ਯੂਜ਼ ਕੀਤਾ ਸੀ। ਵੈਸਟਰਨ ਸਾਈਡ ਆਫ ਲੇਕ ਤਾਹੋ ਵਾਲੀ ਏਰੀਆ 'ਚ ਇਹ ਹੈਗਾ ਆ 40 ਮੀਲ ਰੀਨੋ ਤੋਂ ਦੂਰ ਹੈਗਾ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਵੀ ਰੀਨੋ ਦੇ ਵਿੱਚ 2 ਇੰਚ ਤੱਕ ਜੋ ਸਨੋ ਆ ਉਹ ਪੈਣ ਜਾ ਰਹੀ ਹੈਗੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਆਪਾਂ ਰਿਡਲੀ ਦਾ। ਉੱਥੇ ਇੱਕ 17 ਸਾਲਾ ਜਿਹੜਾ ਨੌਜਵਾਨ ਹੈ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨੌਜਵਾਨ ਉੱਤੇ 17 ਸਾਲਾਂ ਦੇ ਮੁੰਡੇ ਉੱਤੇ ਦੋਸ਼ ਲੱਗੇ ਨੇ ਕਿ ਇਹਨੇ ਇੱਕ ਘਰ ਦੇ ਵਿੱਚ ਵੜ ਕੇ ਬਰਗਲੇਰੀ ਦੀ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਹੈ, ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਤੇ ਜਦੋਂ ਇਹਦੇ ਬਾਰੇ ਪਤਾ ਲੱਗਾ ਤੇ ਇਹਨੇ ਉਸ ਘਰ ਦੇ ਵਿੱਚ 4 ਲੋਕਾਂ ਨੂੰ ਕਤਲ ਕਰ ਦਿੱਤਾ। ਸੋ ਜਿਹੜੀ ਕਿ ਬਹੁਤ ਵੱਡੀ ਗੱਲ ਆ। ਫ੍ਰੈਜ਼ਨੋ ਕਾਉਂਟੀ ਜਿਹੜੀ ਆ ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਇਹਦੇ ਜਿਹੜੀ ਪਰਿਵਾਰਕ ਮੈਂਬਰ ਆ, ਹੁਣ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੁਲਿਸ ਨੇ ਲਿਆ ਗਿਆ, ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ, ਅਰੈਸਟ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਜਿਹੜੀਆਂ 2 ਬੋਡੀਜ਼ ਮਿਲੀਆਂ ਸੀਗੀਆਂ ਇਟਲੀ ਦੇ ਵਿੱਚ ਇੱਕ ਬੰਗਲੇ ਦੇ ਵਿੱਚ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਪੁਲਿਸ ਨੂੰ ਜਦੋਂ ਕਾਲ ਮਿਲੀ ਤਾਂ ਉਹਨਾਂ ਨੇ ਸੋਚਿਆ ਕਿ ਸ਼ਾਇਦ ਕੋਈ ਘਟਨਾ ਜਿਹੜੀ ਹੈ ਵਾਪਰ ਗਈ ਹੈ, ਤੇ ਪਰ ਜਦੋਂ ਉਹਨਾਂ ਨੇ ਘਰ ਦੇ ਬਾਹਰ ਇਹ ਬੋਡੀਜ਼ ਮਿਲੀਆਂ ਸੀ, ਜਿਨ੍ਹਾਂ ਦੀ ਪਛਾਣ ਉਹਨਾਂ ਨੇ ਗੁਆਡਲਾਪੇ ਬੌਂਡਸ ਉਮਰ 44 ਸਾਲ ਤੇ ਨਾਲ ਹੀ ਉਹਦੇ ਜਿਹੜਾ ਹਸਬੈਂਡ ਦਾ ਗ੍ਰੈਂਡਫਾਦਰ ਹੈ ਬਿਲੀ ਬੌਂਡਸ, ਜਿਹਦੀ ਉਮਰ 81 ਸਾਲ ਸੀਗੀ। ਇਹਨਾਂ ਦੀਆਂ ਲਾਸ਼ਾਂ ਘਰ ਦੇ ਬਾਹਰ ਮਿਲਦੀਆਂ, ਪਰ ਬਾਅਦ ਦੇ ਵਿੱਚ ਪੁਲਿਸ ਜਦੋਂ ਤਹਿਕੀਕਾਤ ਕਰਦੀ ਹੈ ਤਾਂ ਫਿਰ ਪਤਾ ਲੱਗਦਾ ਕਿ ਇਹ ਇੱਕ ਜਿਹੜਾ ਮਸਲਾ ਇਕੱਲੇ ਕਤਲ ਦਾ ਨਹੀਂ ਹੈ, ਇਸ ਘਰ ਦੇ ਵਿੱਚ ਵੜ ਕੇ ਜਿਹੜੀ ਲੁੱਟ-ਮਾਰ ਆ ਉਹ ਕੀਤੀ ਗਈ ਹੈ। ਤੇ ਨਾਲ ਹੀ ਫਿਰ ਪੁਲਿਸ ਜਦੋਂ ਹੋਰ ਤਹਿਕੀਕਾਤ ਕਰਦੀ ਹੈ ਤਾਂ ਘਰ ਦੇ ਇੱਕ ਹੋਰ ਹਿੱਸੇ ਦੇ ਵਿੱਚ 2 ਹੋਰ ਲਾਸ਼ਾਂ ਨੂੰ ਜਿਹੜਾ ਲੁਕਾ ਕੇ ਰੱਖਿਆ ਗਿਆ ਸੀ। ਇਹ ਮੰਨਿਆ ਜਾ ਰਿਹਾ ਕਿ ਸ਼ਾਇਦ ਇਹਦਾ 17 ਸਾਲਾ ਜਿਹੜਾ ਇਹ ਜਿਹਨੂੰ ਅਕਾਊਜ਼ਡ ਕੀਤਾ ਗਿਆ ਕਿਲਿੰਗ ਦੇ ਮਾਮਲੇ ਦੇ ਵਿੱਚ, 4 ਜਣਿਆਂ ਦੇ ਮਾਮਲੇ ਦੇ ਵਿੱਚ, ਸ਼ਾਇਦ ਉਸ ਰੂਮ ਦੇ ਵਿੱਚ ਇਹਦੀ ਉਹਨਾਂ ਦੇ ਨਾਲ ਕੋਈ ਝੜਪ ਹੋਈ ਤੇ ਇਹਨੇ ਉੱਥੇ 2 ਜਣਿਆਂ ਨੂੰ ਗੋਲੀ ਮਾਰ ਦਿੱਤੀ। ਡੈਰਲ ਬੌਂਡਸ ਜਿਹਦੀ ਉਮਰ 61 ਸਾਲ ਦੱਸੀ ਗਈ ਹੈ, ਮੈਥਿਊ ਬੌਂਡਸ ਜਿਹਦੀ ਉਮਰ 43 ਸਾਲ ਦੱਸੀ ਗਈ ਹੈ। ਇਸ 4 ਜਣੇ ਜਿਹੜੇ ਆ ਉਹ ਇੱਕ 17 ਸਾਲਾਂ ਦੇ ਨੌਜਵਾਨ ਦੀ ਗੋਲੀ ਦਾ ਜਿਹੜਾ ਸ਼ਿਕਾਰ ਹੋ ਗਏ ਆ, ਤੇ ਦੱਸਿਆ ਜਾ ਰਿਹਾ ਕਿ ਹੁਣ ਉਸ ਤੋਂ ਬਾਅਦ ਇਹਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਵੀ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਹਨਾਂ ਤੋਂ ਵੀ ਇਸ ਬੰਗਲੇ ਦੇ ਵਿੱਚੋਂ ਚੋਰੀ ਕੀਤਾ ਗਿਆ ਕਾਫੀ ਸਮਾਨ ਜਿਹੜਾ ਉਹ ਮਿਲਿਆ, ਤੇ ਇਹਨਾਂ ਤੋਂ ਹੁਣ ਅਗਲੇ ਜਿਹੜੀ ਸਵੈਟ ਟੀਮ ਆ ਉਹ ਹੋਰ ਵੀ ਜਿਹੜੀਆਂ ਪ੍ਰਾਪਰਟੀਜ਼ ਆ ਹੋਰ ਆਲੇ ਦੁਆਲੇ ਦੇ ਘਰਾਂ ਦੀਆਂ, ਉਹਨਾਂ ਦੀ ਪੁਣਛਾਣ ਕਰ ਰਹੀ ਹੈ। ਇਹਦੇ ਬਾਰੇ ਕਿਹਾ ਜਾ ਰਿਹਾ ਕਿ ਇਹਨੇ ਹੁਣੇ ਪਿੱਛੇ ਜੇ ਕੋਈ ਕ੍ਰਿਮੀਨਲ ਗੈਂਗ ਨੂੰ ਜੁਆਇਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹ ਨਸ਼ੇ ਦੇ ਵਿੱਚ ਰਹਿੰਦਾ ਸੀਗਾ ਅਕਸਰ ਹੀ, ਤੇ ਇਹਨੇ ਨਸ਼ੇ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਜਿਹੜੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਜੀ ਜੀ, ਅਗਲੀ ਖਬਰ ਕਿਊਬਾ ਤੋਂ ਆ ਰਹੀ ਹੈ। ਕਿਊਬਾ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਇੰਨੀ ਹਾਈ ਹੋ ਗਈਆਂ, ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਆਪਾਂ ਇੱਥੇ 4 ਡਾਲਰ ਦੇ ਕਰੀਬ ਇਸ ਟਾਈਮ ਗੈਸ ਹੈਗੀ ਆ, ਉਹਦੇ ਵੱਲ ਦੇਖ ਕੇ ਵੀ ਤੁਹਾਨੂੰ ਲੱਗਦਾ ਵੀ ਬਹੁਤ ਮਹਿੰਗੀ ਆ। ਕਿਊਬਾ ਜੋ ਕੰਟਰੀ ਆ ਉਹ 500% ਗੈਸ ਦੀ ਪ੍ਰਾਈਸ ਇਨਕਰੀਜ਼ ਕਰਨ ਜਾ ਰਿਹਾ ਆ। ਜੀ ਸੋ ਉੱਥੇ $20
ਪਰ ਗੈਲਨ $20 ਤੇ 86 ਸੈਂਟ ਪਰ ਹਾਂਜੀ ਗੈਲਨ ਗੈਸ ਹੋਊਗੀ, ਜੋ ਕਿ $3.94 ਤੋਂ ਵੱਧ ਕੇ $20.86 ਤੱਕ ਹੋ ਜਾਣੀ ਆ। ਤੇ ਕਹਿੰਦੇ ਵੀ 29 ਦੇ ਕਰੀਬ ਨਵੇਂ ਗੈਸ ਸਟੇਸ਼ਨ ਵੀ ਉਹ ਖੋਲ ਰਹੇ ਹੈਗੇ ਆ, ਤੇ US ਡਾਲਰਸ ਐਕਸੈਪਟ ਕਰਦੇ ਹੈਗੇ ਆ। ਕਿਊਬਾ ਦੀ ਕਮਿਊਨਿਸਟ ਗਵਰਨਮੈਂਟ ਡਾਲਰ ਓਨਲੀ ਗੈਸ ਸਟੇਸ਼ਨ ਖੋਲਣ ਜਾ ਰਹੀ ਹੈਗੀ ਆ। ਸੋ ਇੱਥੋਂ ਤੁਹਾਨੂੰ ਪਤਾ ਲੱਗਦਾ ਵੀ ਕਾਮਰੇਡਾਂ ਦਾ US ਡਾਲਰ ਤੋਂ ਬਿਨਾਂ ਸਰਨਾ ਨਹੀਂ ਹੈਗਾ। US ਦਾ ਜਿਹੜਾ ਡਾਲਰ ਆ ਕਾਫੀ ਪਪੂਲਰ ਸੈਕੰਡਰੀ ਕਰੰਸੀ ਆ ਕਿਊਬਾ ਦੇ ਵਿੱਚ। ਜੀ ਗਵਰਨਮੈਂਟ ਜੌਬਸ ਦੀਆਂ ਜਿਹੜੀਆਂ ਤਨਖਾਹਾਂ ਆ ਉਹ ਕਿਊਬਨ ਪੈਸੋਸ ਦੇ ਵਿੱਚ ਦਿੱਤੀਆਂ ਜਾਂਦੀਆਂ ਹੈਗੀਆਂ। ਜੀ ਤਿਲੰਗੇ ਦਿਨੀ ਇੱਕ ਰਿਪੋਰਟ ਵੀ ਆਪਾਂ ਜਿਹੜੀ ਆ ਉਹ ਪੜ੍ਹੀ ਵੇਖੀ ਸੀ ਪੰਜਾਬੀ ਰੇਡੀਓ ਇਸੇ ਤੇ ਵੀ ਉਹਦੇ ਦੇ ਬਾਰੇ ਚਰਚਾ ਹੋਈ ਸੀ। ਐਰੀਜ਼ੋਨਾ ਬਾਰਡਰ ਤੋਂ ਜਿੰਨੇ ਵੀ ਲੋਕ ਆ ਰਹੇ ਨੇ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਨੇ ਉਹਨਾਂ ਦੇ ਵਿੱਚ ਬਹੁ ਗਿਣਤੀ ਜਿਹੜੇ ਲੋਕ ਨੇ ਉਹ ਕਿਊਬਾ ਤੋਂ ਦੱਸੇ ਜਾਂਦੇ ਨੇ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਸੈਕਰਾਮੈਂਟੋ ਦਾ। ਸੈਕਰਾਮੈਂਟੋ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਇਹ ਹਾਦਸਾ ਜਿਹੜਾ ਵਾਪਰਿਆ ਤੇ ਉਸ ਤੋਂ ਬਾਅਦ ਹਿੱਟ ਐਂਡ ਰਨ ਦਾ ਜਿਹੜਾ ਉਹ ਮਾਮਲਾ ਬਣ ਗਿਆ। ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹਦੇ ਬਾਰੇ ਇਹ ਪਤਾ ਲੱਗਿਆ ਕਿ ਜਿਹੜਾ ਪੋਰਟਰੀਓ ਵੇ ਹੈ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਫਰੀਪੋਰਟ ਬੁਲੇਵਾਰਡ ਦੇ ਇਲਾਕਿਆਂ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ। ਪੁਲਿਸ ਨੇ ਦੱਸਿਆ ਕਿ ਇੱਕ ਜਿਹੜੀ ਕਾਰ ਹੈ ਇਸ ਮਾਮਲੇ ਦੇ ਵਿੱਚ ਇਸ ਸੜਕ ਹਾਦਸੇ ਦੇ ਵਿੱਚ ਇਨਵੋਲਵ ਸੀਗੀ ਤੇ ਉਸ ਤੋਂ ਬਾਅਦ ਇਸ ਔਰਤ ਨੂੰ ਭਿਆਨਕ ਫੇਟ ਮਾਰਨ ਤੋਂ ਬਾਅਦ ਉਹ ਜਿਹੜੀ ਹੈ ਕਾਰ ਭਜਾ ਕੇ ਲੈ ਗਿਆ। ਉਹਦੇ ਬਾਰੇ ਹਲੇ ਪਤਾ ਨਹੀਂ ਲੱਗਿਆ ਕਿ ਉਹਨੂੰ ਕੋਈ ਨੌਜਵਾਨ ਕੁੜੀ ਚਲਾ ਰਹੀ ਸੀ ਜਾਂ ਕੋਈ ਨੌਜਵਾਨ ਬੀਬੀ ਚਲਾ ਰਹੀ ਸੀ। ਉਹਦੇ ਹਲੇ ਜਿਹੜੀ ਆਇਡੈਂਟੀਟੀ ਆ ਉਹ ਰਿਲੀਜ਼ ਨਹੀਂ ਕੀਤੀ ਗਈ। ਪਰ ਇੰਨਾ ਜ਼ਰੂਰ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਉਸ ਤੋਂ ਬਾਅਦ ਜਿਹੜੀ ਇਹ ਔਰਤ ਦੀ ਮੌਤ ਹੋਈ ਹੈ, ਦੱਸਿਆ ਜਾ ਰਿਹਾ ਕਿ ਇਹ ਆਪਣੀ ਉਮਰ ਦੇ 60ਵਿਆਂ ਦੇ ਵਿੱਚ ਹੈ ਤੇ ਇਹਨੂੰ ਇੱਕ ਹਸਪੀਟਲ ਦੇ ਵਿੱਚ ਜਿਹੜਾ ਬੜੀ ਕਾਹਲੀ ਦੇ ਵਿੱਚ ਲਿਜਾਇਆ ਗਿਆ ਸੀ, ਪਰ ਉੱਥੇ ਡਾਕਟਰਾਂ ਨੇ ਇਹਨੂੰ ਜਿਹੜਾ ਡੈਡ ਆ ਉਹ ਪ੍ਰਨਾਉਂਸ ਕਰ ਦਿੱਤਾ, ਇਹਨੂੰ ਮ੍ਰਿਤਕ ਐਲਾਨ ਦਿੱਤਾ। ਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਦੂਜੀ ਕਾਰ ਸੀ ਇਨਵੋਲਵ ਉਸ ਦੀ ਜਿਹੜੀ ਪੜਤਾਲ ਆ ਉਹ ਕੀਤੀ ਜਾ ਰਹੀ ਹੈ। ਜੀ ਅਗਲੀ ਖਬਰ ਵੱਲ ਚੱਲੀਏ। ਫ੍ਰਿਜ਼ਨੋ ਦੇ ਵਿੱਚ ਫ੍ਰਿਜ਼ਨੋ ਦੀ ਇੱਕ ਨੋਬਲ ਕ੍ਰੈਡਿਟ ਯੂਨੀਅਨ ਜੋ ਬੈਂਕ ਆ ਉਸ ਨੂੰ ਸੂ ਕੀਤਾ ਗਿਆ ਹੈ ਵੀ ਉਹ ਲੋਨ ਦੇ ਜਿਹੜੇ ਡਿਸੀਜਨ ਆ ਉਹ ਬੰਦੇ ਦੇ ਇਮੀਗ੍ਰੇਸ਼ਨ ਸਟੇਟਸ ਦੇ ਬੇਸ ਦੇ ਉੱਤੇ ਕਰਦੇ ਸੀ। ਸੋ ਇੱਕ ਸਪੈਨਿਸ਼ ਮੂਲ ਦੀ ਬੀਬੀ ਆ ਨੋਮੀ ਪ੍ਰੇਜ਼ ਲੋਪੇਜ਼, ਉਸਨੇ ਕੇਸ ਫਾਈਲ ਕੀਤਾ ਹੈ ਵੀ ਉਸਨੇ ਜਦੋਂ ਲੋਨ ਲਈ ਅਪਲਾਈ ਕੀਤਾ ਆਟੋ ਲੋਨ ਲਈ, ਉਹਨੂੰ ਜਿਹੜਾ ਆ ਲੋਨ ਡਿਨਾਈ ਕਰ ਦਿੱਤਾ ਵੀ ਉਹਦਾ ਜਿਹੜਾ ਸਟੇਟਸ ਆ ਉਹ ਡਾਕਾ ਦੇ ਅੰਡਰ ਆ, ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਰੈਸੀਪੀਐਂਟ ਦੇ ਅੰਡਰ। ਸੋ ਮੈਕਸੀਕਨ ਅਮਰੀਕਨ ਲੀਗਲ ਡਿਫੈਂਸ ਫੰਡ ਤੇ ਐਜੂਕੇਸ਼ਨਲ ਫੰਡ ਦੋਨਾਂ ਨੇ ਇਹ ਲਾ ਸੂਟ ਫਾਈਲ ਕੀਤਾ ਕ੍ਰੈਡਿਟ ਯੂਨੀਅਨ ਦੇ ਅਗੇਂਸਟ। ਕਹਿੰਦੇ ਵੀ ਇਹ ਜਿਹੜੀ ਆ ਜਿਹੜੀ ਡਿਸਕ੍ਰਿਮੀਨੇਸ਼ਨ ਹੈਗੀ ਆ ਬੇਸਡ ਅਪਨ ਤੁਹਾਡਾ ਇਮੀਗ੍ਰੇਸ਼ਨ ਸਟੇਟਸ, ਜਦ ਕਿ ਉਹ ਕਹਿੰਦੇ ਵੀ ਜਿਸ ਨੇ ਲੋਨ ਅਪਲਾਈ ਕੀਤਾ ਸੀ ਪਰਾਜ਼ਾ ਲੋਪੇਜ਼, ਉਹਦੇ ਕੋਲ ਡਰਾਈਵਰ ਲਾਇਸੈਂਸ ਵੀ ਹੈਗਾ, ਉਹਦੇ ਕੋਲ ਜੌਬ ਵੀ ਵਧੀਆ ਹੈਗੀ ਆ, ਵੀ ਲੋਨ ਉਹਨੂੰ ਜਿਹੜਾ ਕਿਸ ਬੇਸ ਦੇ ਉੱਤੇ ਡਿਨਾਈ ਕੀਤਾ ਗਿਆ ਹੈਗਾ। ਜੀ ਸੋ ਆਪਣਾ ਜਿਹੜਾ ਖਬਰਾਂ ਦਾ ਸਮਾਂ ਹਰਜੋਤ ਸਿੰਘ ਜੀ ਸਮਾਪਤੀ ਵਾਲੀ ਹੈ ਤੇ ਜਾਂਦੇ ਜਾਂਦੇ ਜਿਹੜੀ ਕਰੰਸੀ ਉਹਦੇ ਬਾਰੇ ਜਾਣਕਾਰੀ ਜ਼ਰੂਰ ਦਿੰਦੇ ਚਲੇ ਜੀ। ਸੋ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਡਾਓ ਜੋਨ ਇੰਡਸਟਰੀਅਲ ਅਪ ਗਿਆ 170 ਪੁਆਇੰਟ ਤੇ ਇਸੇ ਤਰ੍ਹਾਂ S&P ਇੰਡੈਕਸ ਵੀ 0.6% ਅਪ ਗਿਆ। ਨੈਸਡੈਕ ਜੋ ਆ ਉਹ 0.7% ਅਪ ਗਿਆ। ਸੈਮੀਕੰਡਕਟਰ ਮੇਕਰ ਇਨਵੀਡੀਆ ਨੇ ਇੱਕ ਹੋਰ ਰੈਕੋਰਡ ਬਣਾਇਆ ਕਿਉਂਕਿ ਉਹਨਾਂ ਦਾ ਸਟਾਕ ਉੱਪਰ ਗਿਆ ਹੈਗਾ ਤੇ ਬਿਟਕੋਇਨ ਜਿਹੜਾ ਆ ਉਹ 45,000 ਦੇ ਕਰੀਬ ਰਿਹਾ ਹੈਗਾ। ਤੇ ਲੇ ਆਫ ਵੱਡੀ ਗਿਣਤੀ ਚ ਬੇ ਏਰੀਏ ਚ ਹੋ ਰਹੀ ਆ ਕੰਪਨੀਆਂ ਦੀ। ਐਮਾਜ਼ੋਨ ਦੀ ਆਪਾਂ ਸਵੇਰੇ ਦੱਸਿਆ ਸੀ। ਸੇਲਜ਼ ਫੋਰਸ ਦੇ CEO ਨੇ ਅੱਜ ਕਹਿ ਦਿੱਤਾ ਆ ਵੀ ਉਹ ਕੰਪਨੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਨਵੀਂ ਹਾਇਰਿੰਗ ਨਹੀਂ ਕਰਨਗੇ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 2 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 22 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।